ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾ ਨੀਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੇਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 15 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਉਸ ਮਾਮਲੇ ਤੋਂ ਜਿਸ ਮਾਮਲੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਕਹਿੰਦੇ ਆਈਟੀ ਸੈੱਲ ਨੂੰ ਵੀ ਖਾਸਾ ਵਾਹਣੀ ਪਾਇਆ ਹੋਇਆ ਹੈ। ਚਤੁਰਵੇਦੀ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਜੀ। ਦੇਖੋ, ਚਤੁਰਵੇਦੀ ਨੂੰ ਹੁਣ ਤੋਂ ਥੋੜੀ ਦੇਰ ਪਹਿਲਾਂ ਦੱਸਦੇ ਆ ਕਿ ਅਰੈਸਟ ਕਰ ਲਿਆ ਗਿਆ ਹੈ, ਯਾਨੀ ਜੀ। ਉਸਨੂੰ ਗ੍ਰਿਫਤਾਰ ਕਰ ਲਿਆ। ਬਹੁਤ ਵੱਡਾ ਨਾਟਕ ਚੱਲਿਆ, ਡਰਾਮਾ ਚੱਲਿਆ ਤੇ ਜਿਸ ਦੀ ਪੈਸ਼ੀਨ ਗੋਈ ਹੋ ਗਈ ਸੀ ਪਹਿਲਾਂ ਹੀ। ਹੂੰ ਪਤਾ ਸੀਗਾ ਕਿ ਇਹ ਮਾਮਲਾ ਜਿਹੜਾ ਬਹੁਤ ਲੰਮਾ ਤੇ ਬੜਾ ਰੌਚਕ ਰਹਿਣ ਵਾਲਾ ਹੈ। ਹੂੰ ਚੰਡੀਗੜ੍ਹ ਪੁਲਿਸ ਜਿਹੜੀ ਹੈ ਉਹਦੇ ਥਾਣੇ ਤੋਂ ਇਹਨੂੰ ਰੋਪੜ ਪੁਲਿਸ ਲੈ ਗਈ ਆ। ਅਰੈਸਟ ਵਾਰੰਟ ਇਹਦੇ ਜਾਰੀ ਹੋਏ ਸਨ। ਦੇਖੋ, ਹੂੰ ਗੱਲ ਕੀ ਆ ਕਿ ਚਤੁਰਵੇਦੀ ਦਾ ਮਾਮਲਾ ਜਿਹੜਾ ਸੀ ਉਹ ਹੁਣ 2 ਐਪੀਸੋਡ 'ਚ ਸਮਝਿਆ ਜਾ ਸਕਦਾ ਹੈ ਕਿ ਨਾਮਜ਼ਦਗੀ ਭਰੀ, ਜੀ। ਦਾਵਾ ਕੀਤਾ ਕਿ ਹੂੰ ਭਾਈ ਮੇਰੇ ਕੋਲ ਇੰਨੇ ਵਿਧਾਇਕ ਵਿਧਾਇਕਾਂ ਰੌਲਾ ਪਾਇਆ ਕਿ ਅਸੀਂ ਤੇ ਕਦੇ ਇਹਦੇ ਮੱਥੇ ਹੀ ਨਹੀਂ ਲੱਗੇ। ਹੂੰ ਫਿਰ ਉਸ ਤੋਂ ਬਾਅਦ ਇਹਦੇ ਖਿਲਾਫ ਮਾਮਲਾ ਦਰਜ ਹੁੰਦਾ ਹੈ, ਪੁਲਿਸ ਫੜਨ ਜਾਂਦੀ ਹੈ ਤੇ ਚੰਡੀਗੜ੍ਹ ਪੁਲਿਸ ਇਹਦੀ ਪਿੱਠ ਤੇ ਆ ਖਲੋਤੀ ਆ। ਹੂੰ ਫਿਰ ਇਹਦੀ ਕਸਟਡੀ ਜਿਹੜੀ ਆ ਉਹ ਪੰਜਾਬ ਪੁਲਿਸ ਮੰਗਦੀ ਹੈ ਕਿ ਸਾਡੇ ਕੋਲ ਕਾਗਜ਼ਾਤ ਨੇ, ਵਾਰੰਟ ਇਤਿਆਦਿਕ ਆ। ਉਹ ਤਾਂ ਵੀ ਨਹੀਂ ਗੱਲ ਮੰਨਦੇ, ਇਹਨੂੰ ਹੈਡਕੁਆਟਰ ਲੈ ਜਾਂਦੇ ਆ। ਫਿਰ ਉਸ ਤੋਂ ਬਾਅਦ ਸੈਕਟਰ ਦਾ ਜਿਹੜਾ 3 ਨੰਬਰ ਥਾਣਾ ਹੈ, 3 ਨੰਬਰ ਸੈਕਟਰ ਹੈ ਜਿਹੜਾ, ਉਹਦੇ ਥਾਣੇ 'ਚ ਇਹਨੂੰ ਰੱਖ ਲਿਆ ਜਾਂਦਾ ਹੈ। ਪੰਜਾਬ ਪੁਲਿਸ ਬਾਹਰ ਬੈਠੀ ਆ, ਇਹ ਅੰਦਰ ਬੈਠਾ ਥਾਣੇ 'ਚ ਨਵਾਬ ਬਣ ਕੇ। ਹੂੰ ਬਾਹਰ ਖਲੋਤੇ ਸੁੱਕ ਗਏ ਦਰਸ਼ਨ ਦੇ ਮੁਟਿਆਰੇ ਨਹੀਂ, ਇਹਨਾਂ ਦੀ ਹਾਲਤ ਵਿਚਾਰਿਆਂ ਦੀ ਉਹ। ਤੇ ਫਿਰ ਹੁਣ ਦੇਰ ਸ਼ਾਮੀ ਬਈ ਇਹ ਮਾਮਲਾ ਜਿਹੜਾ ਉਹ ਫਿਰ ਇੱਥੇ ਆ ਕੇ ਮੁੱਕਿਆ ਕਿ ਇਸ ਦੀ ਗ੍ਰਿਫਤਾਰੀ ਜਿਹੜੀ ਆ ਹੋ ਗਈ ਆ, ਕਿਉਂਕਿ ਹਾਈ ਕੋਰਟ 'ਚ ਮਸਲਾ ਗਿਆ ਚਲਾ ਸੀਗਾ। 4 ਨਵੰਬਰ ਤੱਕ ਜਵਾਬ ਦਾਖਲ ਕਰਨ ਦੀ ਡਾਇਰੈਕਸ਼ਨ ਵੀ ਹੋ ਗਈ ਸੀ। ਇਸੇ ਦਰਮਿਆਨ ਹੋਇਆ ਕਿ ਕਸਟਡੀ ਨੂੰ ਲੈ ਕੇ ਰੋਪੜ ਕੋਰਟ ਨੇ ਬੜਾ ਜ਼ਿਆਦਾ ਕਰੜਾ ਰੁਖ ਅਪਣਾ ਲਿਆ, ਕਿਉਂਕਿ ਕੋਰਟ ਨੇ ਵਾਰੰਟ ਜਾਰੀ ਕਰ ਦਿੱਤੇ। ਚੰਡੀਗੜ੍ਹ ਦੀ ਜੋ ਐਸਐਸਪੀ ਆ ਬੀਬੀ, ਉਹਨੂੰ ਕਹਿ ਦਿੱਤਾ ਕਿ ਤੁਹਾਨੂੰ ਇਸ ਦਾ ਪਾਲਣ ਕਰਨਾ ਪਏਗਾ। ਤਾਂ ਫਿਰ ਅਖੀਰ ਉਹਨਾਂ ਨੇ ਇਹਦੀ ਹਵਾਲਗੀ ਜਿਹੜੀ ਆ ਉਹ ਪੰਜਾਬ ਪੁਲਿਸ ਨੂੰ ਦੇ ਦਿੱਤੀ ਤੇ ਪੰਜਾਬ ਪੁਲਿਸ ਲੈ ਕੇ ਰੋਪੜ ਨੂੰ ਇਹਨੂੰ ਰਵਾਨਾ ਹੋ ਗਈ ਆ। ਮੇਰੇ ਖਿਆਲ ਦੇ ਨਾਲ ਕਾਫੀ ਖਿੱਚ ਕੱਢੀ ਜਾਏਗੀ ਇਹਦੇ ਤੇ। ਅੱਛਾ, ਕਮਾਲ ਦੀ ਗੱਲ ਇਹ ਆ ਕਿ ਇਸ ਬੰਦੇ ਨੇ ਜਿਹੜੀ ਖੇਡ ਖੇਡੀ, ਮੈਂ ਹੈਰਾਨ ਆ, ਕਿਉਂਕਿ ਮੈਂ ਤੇ ਤੁਹਾਨੂੰ ਅੱਗੇ ਦੱਸਿਆ ਕਿ ਇਸ ਬੰਦੇ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਤੇ ਬਹੁਤ ਪੁਰਾਣਾ ਜਾਣਦਾ। ਜੀ। ਮਤਲਬ ਇਹ ਨਹੀਂ ਕਿ ਮੈਂ ਕੋਈ ਇਹਦੇ ਨਾਲ ਕੋਈ ਲੰਚ ਤੇ ਡਿਨਰ ਕੋਈ ਕੀਤਾ ਆ। ਉਦਾਂ ਮਤਲਬ ਕਿ ਪਤਾ ਹੁੰਦਾ ਹੈ, ਲਿਖਤਾਂ ਵਗੈਰਾ ਤੋਂ ਪੜ੍ਹ ਕੇ ਤੁਹਾਨੂੰ ਅੰਦਾਜ਼ਾ ਹੋ ਜਾਂਦਾ। ਤਾਂ ਤੁਸੀਂ ਦੇਖੋ ਕਿ ਜਿਹੜੀ ਗੱਲ ਇਹਨਾਂ ਨੂੰ ਕਰਨੀ ਚਾਹੀਦੀ ਸੀ ਉਹ ਸਾਡੇ ਵਰਗਿਆਂ ਨੇ ਕੀਤੀ। ਫਿਰ ਛੇਕੜ ਅੱਜ ਅਸੀਂ ਇਹਦੀ ਕੁੰਡਲੀ ਜਦੋਂ ਫੋਲ ਰਹੇ ਸੀਗੇ, ਮੇਰੇ ਹੱਥ ਇੱਕ ਜੱਜਮੈਂਟ ਲੱਗੀ ਦਿੱਲੀ ਹਾਈ ਕੋਰਟ ਦੀ 4 ਅਪ੍ਰੈਲ 2024 ਦੀ। ਕਮਾਲ ਦੀ ਗੱਲ ਹੈ ਕਿ ਇਹਦੇ ਵਿੱਚ ਫੂਲਕਾ ਸਾਹਿਬ ਵੀ ਵਕੀਲ ਸਨ। ਤਾਂ ਹੁੰਦਾ ਕੀ ਹੈ ਕਿ ਹਾਈ ਕੋਰਟ ਦੇ ਵਿੱਚ ਇਹ ਜਿਹੜੀ ਗੱਲ ਕਰਦਾ ਹੈ ਕਿ ਮੈਂ ਜਨਤਾ ਪਾਰਟੀ ਦਾ ਪ੍ਰਧਾਨ ਆ, ਇੱਥੇ ਪਹਿਲੀ ਨਾਨ ਕਾਂਗਰਸ ਸਰਕਾਰ ਜਿਹੜੀ ਆ ਬਾਦਲ ਸਾਹਿਬ ਨੇ ਸਾਡੇ ਨਾਲ ਰਲ ਕੇ ਬਣਾਈ ਸੀ, ਪਹਿਲੀ ਨਾਨ ਕਾਂਗਰਸ ਗਵਰਨਮੈਂਟ ਅਸੀਂ,
ਇੰਡੀਆ 'ਚ ਬਣਾਈ ਸੀ, ਮੁਰਾਰਜੀ ਦੇਸਾਈ ਉਹਦੇ ਪ੍ਰਧਾਨ ਮੰਤਰੀ ਬਣੇ ਸਨ। ਜੇ ਉਦੋਂ ਐਮਰਜੈਂਸੀ ਵਾਲਾ ਮੋਰਚਾ ਬਈ ਇੱਥੇ ਆ ਕੇ ਲੜਿਆ ਜਾ ਸਕਦਾ ਹੈ, ਤਾਂ ਅੱਜ ਪੰਜਾਬ ਦੀ ਲੜਾਈ ਬਾਹਰੋਂ ਆ ਕੇ ਕਿਉਂ ਨਹੀਂ, ਵਗੈਰਾ। ਦਰਅਸਲ ਕੀ ਹੈ ਕਿ ਇਹਦੀ ਕੁੰਡਲੀ ਇਹਨਾਂ ਨੂੰ ਫੁੱਲਣੀ ਚਾਹੀਦੀ ਸੀ, ਪਰ ਅੱਜ ਕੱਲ ਇਹਨਾਂ ਦੇ ਬੰਦੇ ਇੱਕ ਦੂਜੇ ਨਾਲ ਲੜ ਲਿਆ, ਮਿਹਣੇ ਮਾਰ ਲੈ, ਐਵੇਂ ਮਤਲਬ ਆਂਦੇ ਹੁੰਦੇ ਆ ਗਾਉਂਦਿਆਂ ਦੀਆਂ ਸਿੱਠਣੀਆਂ ਤੇ ਲੜਦਿਆਂ ਦੇ ਮਿਹਣੇ, ਇਹ ਮਿਹਣੇ ਮਰੀ ਜਾਂਦੇ ਆ ਇੱਕ ਦੂਜੇ ਨੂੰ। ਕਦੇ ਪੱਤਰਕਾਰਾਂ ਦੇ ਪਿੱਛੇ ਪੈ ਗਏ, ਕਦੇ ਕਿਸੇ ਨਾਟਕਕਾਰ ਦੇ ਪਿੱਛੇ ਪੈ ਗਏ, ਕੀ ਜਵਾਕਾਂ ਵਾਲੀ ਲੜਾਈ ਹੈ। ਹੁਣ ਤੁਸੀਂ ਵੇਖੋ ਕਿ ਬਈ ਕੁੰਡਲੀ ਫੋਲੋ ਬੰਦੇ ਦੀ, ਜਿਹੜਾ ਆ ਕੇ ਤੁਹਾਨੂੰ ਵਾਣੀ ਪਾ ਗਿਆ, ਤੁਹਾਨੂੰ ਉਹਨੇ ਸੁੱਕਣੇ ਪਾ ਰੱਖਿਆ। ਤੇ ਜਦ ਅਸੀਂ ਇਹਦੇ ਤੇ ਥੋੜਾ ਜਿਹਾ ਜ਼ੋਰ ਦਿੱਤਾ, ਉਹ ਜੱਜਮੈਂਟ ਕੀ ਕਹਿੰਦੀ ਆ, ਜੱਜਮੈਂਟ ਦੇ ਵਿੱਚ 3 ਜਾਣੇ ਪ੍ਰਧਾਨ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਇੱਕ ਤੇ ਹੈਗਾ ਰਾਜ ਕਪੂਰ, ਇੱਕ ਜੈ ਪ੍ਰਕਾਸ਼ ਬੰਧੂ ਤੇ ਇੱਕ ਨਵਨੀਤ ਚਤੁਰਵੇਦੀ। ਕੋਰਟ ਆਪਣੀ ਜੱਜਮੈਂਟ ਦੇ ਵਿੱਚ ਦਰਜ ਕਰਦਾ ਹੈ, ਦਿੱਲੀ ਹਾਈ ਕੋਰਟ, ਕਿ ਦੇਖੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਇਹਦੇ ਚ ਕੀ ਕਸੂਰ ਆ, ਤੁਸੀਂ ਉਸ ਨੂੰ ਧਿਰ ਬਣਾਇਆ, ਉਹਨੇ ਜਾਣਕਾਰੀ ਦੇ ਦਿੱਤੀ ਹੈ। ਕਿਉਂਕਿ ਤੁਸੀਂ ਰਜਿਸਟਰਡ ਪਾਰਟੀ ਵਜੋਂ ਜ਼ਰੂਰ ਵਿਚਰਦੇ ਹੋ, ਪਰ ਤੁਸੀਂ ਰੈਕੋਗਨਾਈਜ਼ ਨਹੀਂ ਹੋ। ਤੇ ਜੇ ਤੁਸੀਂ ਰੈਕੋਗਨਾਈਜ਼ਡ ਹੀ ਨਹੀਂ ਹੋ, ਤੇ ਜੇ ਪ੍ਰਧਾਨਗੀ ਦਾ ਤੁਹਾਡਾ ਮਸਲਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਤੈਅ ਨਹੀਂ ਕਰਨਾ, ਤੁਸੀਂ ਸਿਵਲ ਕੋਰਟ 'ਚ ਜਾਓ, ਉੱਥੇ ਪਾ ਲਓ, ਲੜ ਲਓ। ਤਾਂ ਹੁਣ ਇਹਨੂੰ ਪੁੱਛ ਲਓ ਕਿ ਕਿਹੜੇ ਸਿਵਲ ਕੋਰਟ 'ਚੋਂ ਜਿੱਤਿਆ ਹੋਇਆ। ਸਹੀ ਹੈ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਬੰਦਾ ਪੈਰ ਪੈਰ ਤੇ ਇਦਾਂ ਦੇ ਕੰਮ ਕਰਦਾ ਤੁਹਾਨੂੰ ਨਜ਼ਰ ਆ ਜਾਏਗਾ। ਅੱਗੇ ਇਹਨੇ ਇੱਕ ਇਲੈਕਸ਼ਨ ਲੋਕ ਸਭਾ ਦਾ ਲੜਿਆ ਸੀ ਮੇਰੇ ਖਿਆਲ ਦੇ ਨਾਲ ਦਿੱਲੀ ਤੋਂ, ਉਸ ਤੋਂ ਬਾਅਦ ਇਹ ਇਦਾਂ ਹੀ ਕਰਦਾ, ਬੜੇ ਵੱਡੇ ਵੱਡੇ ਦਾਅਵੇ ਕਰ ਦਿੰਦਾ ਹੈ, ਕਦੇ ਚੋਣ ਕਮਿਸ਼ਨ ਨੂੰ ਲੈ ਕੇ, ਕਦੇ ਈਵੀਐਮ ਨੂੰ ਲੈ ਕੇ, ਕਦੇ ਗੋਲਡ ਨੂੰ ਲੈ ਕੇ, ਕਦੇ ਮਤਲਬ ਕਿ ਜੀਓਪੋਲਿਟਿਕਸ ਕਿਤਾਬ ਜੇ ਤੁਸੀਂ ਪੜ੍ਹੀ ਹੋਗੀ, ਮੈਂ ਕਈ ਸਾਲ ਪਹਿਲਾਂ ਪੜ੍ਹੀ ਸੀ, ਉਹਦੇ ਵਿੱਚ ਵੀ ਕੁਝ ਗੱਲਾਂ ਮੇਰੇ ਦੇ ਉੱਤੋਂ ਦੀ ਹੈ ਤੇ ਨਾ ਹੀ ਮੇਰੇ ਮੰਨਣ ਯੋਗ ਆ। ਇੰਨੀ ਜ਼ਿਆਦਾ ਏਦਾਂ ਲੱਗਦਾ ਕਿ ਨਿਰੀ ਕਾਲਪਨਿਕ ਥਿਊਰੀ ਆ, ਕੁਝ ਮਾਮਲਿਆਂ 'ਚ ਤਾਂ ਬਹੁਤ ਵਧੀਆ ਚੀਜ਼ ਹੈਗੀ ਆ, ਪਰੰਤੂ ਖੈਰ ਹੁਣ ਇਹਦੀ ਅਰੈਸਟ ਹੋ ਗਈ ਆ, ਮੈਨੂੰ ਲੱਗਦਾ ਕਿ ਰਗੜ ਵਾਲੇ ਚੰਗੇ ਨਿਕਲਣਗੇ, ਤੇ ਜੇ ਉਹ ਦਸਤਖਤ ਫਰਜ਼ੀ ਹੋ ਗਏ ਤਾਂ ਬਹੁਤ ਬਹੁਤ ਵੱਡਾ ਮਾਮਲਾ ਬਣ ਜਾਏਗਾ ਨਵਨੀਤ ਚਤੁਰਵੇਦੀ ਤੇ। ਰਾਜ ਸਭਾ ਤੇ ਨਹੀਂ ਵੇਖ ਹੋਈ ਇਹਦੇ ਤੋਂ, ਹੁਣ ਪੰਜਾਬ ਦੀ ਰੋਪੜ ਜੇਲ੍ਹ ਜ਼ਰੂਰ ਵੇਖ ਲਓ। ਜੀ ਜੀ, ਸਹੀ ਹੈ। ਤੇ ਰਾਜੋਆਣਾ ਮਾਮਲੇ ਦੇ ਵਿੱਚ ਮਿੰਟੂ ਜੀ ਸੁਣਵਾਈ ਟਲ ਗਈ ਹੈ ਜੀ। ਹਾਂਜੀ, ਅਸੀਂ ਵਾਰ-ਵਾਰ ਕਹਿ ਰਹੇ ਸੀਗੇ ਕਿ 15 ਨੂੰ ਜਿਹੜੀ ਖਬਰ ਫੈਲਾਈ ਜਾ ਰਹੀ ਹੈ ਕਿ ਰਾਜੋਆਣਾ ਨੂੰ ਫਾਂਸੀ ਦਿੱਤੀ ਜਾਵੇਗੀ, ਰਾਜੋਆਣਾ ਨੂੰ ਫਾਂਸੀ ਹੋ ਜਾਣੀ ਆ, ਐਸਾ ਕੁਝ ਨਹੀਂ ਜੇ ਹੈਗਾ। ਤਾਂ ਤੁਸੀਂ ਦੇਖੋ, ਮੈਂ ਉਦਣ ਤੋਂ ਇੱਕੋ ਗੱਲ ਸਮਝਾ ਰਿਹਾ ਸੀਗਾ ਕਿ ਜਦੋਂ ਸੁਣਵਾਈ ਦੀ ਤਰੀਕ ਮੁਕਰਰ ਹੁੰਦੀ ਆ, ਉਦੋਂ ਇੱਕ ਨਾਲ ਸੰਭਾਵਨਾ ਵੀ ਤੈਅ ਹੋ ਜਾਂਦੀ ਆ ਕਿ ਕੀ ਇਹ ਸੁਣਵਾਈ ਹੋਏਗੀ ਕਿ ਨਹੀਂ। ਇਹ ਕੋਰਟਾਂ ਦੇ ਕੰਮ ਆ। ਫਰਜ਼ ਕਰੋ ਕੋਈ ਜੱਜ ਹੈ, ਜੱਜ ਛੁੱਟੀ ਤੇ ਚਲਾ ਗਿਆ, ਕੋਈ ਵਕੀਲ ਛੁੱਟੀ ਤੇ ਚਲਾ ਗਿਆ, ਫਿਰ ਤਾਂ ਸੁਣਵਾਈ ਵੀ ਮਤਲਬ ਕਿ ਇਹ ਕੋਈ ਤੁਸੀਂ ਸ਼ੋਰ ਸ਼ਾਪ ਨਹੀਂ ਕਹਿ ਸਕਦੇ ਕਿ ਹਾਂ ਸੁਣਵਾਈ ਹੋਏਗੀ ਹੋਏਗੀ। ਤਾਂ ਇਹ ਕੱਲ ਹੀ ਸਾਡੇ ਵਰਗਿਆਂ ਲਈ ਸ਼ੱਕ ਦਾ ਇੱਕ ਸਬੱਬ ਸੀ ਕਿ ਕੀ ਸੁਣਵਾਈ ਹੋਣ ਜਾ ਰਹੀ ਹੈ ਕਿ ਨਹੀਂ। ਤਾਂ ਅੱਜ ਪਤਾ ਲੱਗਿਆ ਕਿ ਮਾਮਲਾ ਹੀ ਲਿਸਟਡ ਨਹੀਂ ਹੈ। ਤਾਂ ਇਸ ਕਰਕੇ ਅੱਜ ਵੀ ਸੁਣਵਾਈ ਜਿਹੜੀ ਆ ਉਹ ਨਹੀਂ ਹੋਈ, ਯਾਨੀ ਕੋਈ ਐਸਾ। ਅੱਛਾ, ਮੈਂ ਇੱਕ ਗੱਲ ਹੋਰ ਕਹਿਣਾ ਜੋ ਮੇਰਾ ਮੰਨਣਾ ਹੈ ਕਿ ਰਾਜੋਆਣਾ ਦੇ ਮਾਮਲੇ ਦੇ ਵਿੱਚ ਮੋਦੀ ਸਰਕਾਰ ਕੋਈ ਵੀ ਐਕਸਟ੍ਰੀਮ ਫੈਸਲਾ ਲੈਣ ਤੋਂ ਗੁਰੇਜ਼ ਕਰੇਗੀ, ਕਿਉਂਕਿ ਮਾਮਲਾ ਸਿੱਖਾਂ ਨਾਲ ਜੁੜਿਆ ਹੋਇਆ। ਸਹੀ ਗੱਲ, ਬਿਲਕੁਲ। ਇਦਾਂ ਹੀ ਜੇ ਆਪਾਂ ਦੂਜੀ ਗੱਲ ਵੇਖੀਏ ਤਾਂ ਐਸਜੀਪੀਸੀ ਜਿਹੜੀ ਆ ਉਹ ਰਾਜੋਆਣਾ ਨੂੰ ਮਿਲਦੀ ਹੈ। ਤਾਂ ਕਿਉਂ ਮਿਲਦੀ ਆ? ਕਿਉਂਕਿ ਰਾਜੋਆਣਾ ਚਾਹੁੰਦੇ ਨੇ ਕਿ ਮੇਰੀ ਮਰਸੀ ਪਟੀਸ਼ਨ ਜਿਹੜੀ ਤੁਸੀਂ ਪਾਈ ਆ ਉਹਨੂੰ ਤੁਸੀਂ ਵਿਡਰਾ ਕਰ ਲਓ, ਪਰ ਐਸਜੀਪੀਸੀ ਅਜਿਹਾ ਕਰਕੇ ਇਹ ਖਤਰਾ ਵੀ ਨਹੀਂ ਮੁੱਲ ਲੈ ਸਕਦੀ। ਉਹਨਾਂ ਵਾਸਤੇ ਵੀ ਹਾਲਾਤ ਮੋਦੀ ਸਰਕਾਰ ਵਰਗੇ ਹੀ ਆ। ਸੋ ਇਸ ਕਰਕੇ ਹੀ ਜੇ ਤੁਸੀਂ ਦੇਖਿਆ ਹੋਏਗਾ ਤਾਂ ਕੁਝ ਇਹਨਾਂ ਦੇ ਮੋਹਤਵਰ ਜਿਹੜੇ ਆ ਉਹ ਜਾ ਕੇ ਬੀਤੇ ਦਿਨੀ ਰਾਜੋਆਣਾ ਨੂੰ ਜੇਲ੍ਹ ਦੇ ਵਿੱਚ ਮਿਲ ਕੇ ਆਏ ਸਨ। ਸੋ ਅੱਜ ਸੁਣਵਾਈ ਟਲ ਗਈ ਆ। ਕੇਂਦਰ ਨੇ ਆ ਕੇ ਹੁਣ ਅਗਲੀ ਸੁਣਵਾਈ ਮੈਨੂੰ ਪਤਾ ਨਹੀਂ ਹੈ ਪ੍ਰਵੀਨ ਜੀ ਕਿਹੜੀ ਪਈ ਆ, ਕਿਉਂਕਿ ਦੇਰ ਸ਼ਾਮ ਤੱਕ ਇੰਤਜ਼ਾਰ ਹੁੰਦਾ ਰਿਹਾ ਕਿ ਕਦੋਂ ਫੈਸਲਾ ਆਏਗਾ। ਹੁਣ ਪਤਾ ਲੱਗਿਆ ਕਿ ਸੁਣਵਾਈ ਟਲ ਗਈ ਆ, ਤੇ ਜਿਹੜੀ ਅਗਲੀ ਸੁਣਵਾਈ ਹੋਏਗੀ ਉਹਦੇ ਤੇ ਆ ਕੇ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਜਵਾਬ ਦਾਖਲ ਕਰਨਾ ਹੈ, ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਤੇ ਕੋਈ ਤੁਹਾਨੂੰ ਪਾਬੰਦੀ ਨਹੀਂ ਲਾਈ ਕਿ ਤੁਸੀਂ ਆਹ ਫੈਸਲਾ ਨਹੀਂ ਲੈਣਾ। ਹੁਣ ਤੁਸੀਂ ਦੱਸੋ ਕਿ ਕਿਉਂ ਨਹੀਂ ਕਰ ਰਹੇ, ਤੇ ਉਹਨਾਂ ਨੇ ਕਿਉਂ ਦਾ ਜਵਾਬ ਦੇਣਾ। ਕਈ ਵਾਰੀ ਨਾ ਮਿੰਟੂ ਜੀ ਆਪਣੇ ਜਿਹੜੇ
ਪੱਤਰਕਾਰ ਭਰਾ ਨੇ ਜਾਂ ਚਲੋ ਹੋ ਸਕਦਾ ਮੈਂ ਵੀ ਇਸ ਗੱਲ ਦੇ ਵਿੱਚ ਆ ਜਾਵਾਂ, ਇਸ ਜੱਤ ਦੇ ਵਿੱਚ ਆ ਜਾਵਾਂ ਵੀ ਆਪਾਂ ਦੂਜੇ ਦੇ ਸੈਂਟੀਮੈਂਟ ਨੂੰ ਖੁਸ਼ ਰੱਖਣ ਵਾਸਤੇ ਨਾ ਹਕੀਕਤਾਂ ਤੋਂ ਦੂਰ ਰੱਖਣ ਦਾ ਯਤਨ ਕਰਦੇ ਹਾਂ ਕਈ ਵਾਰੀ। ਪਰ ਇਹੋ ਜਿਹੇ ਮਾਮਲੇ ਹਕੀਕਤਾਂ ਤੋਂ ਦੂਰ ਰੱਖਣ ਦੇ ਲਈ ਨਹੀਂ ਹੁੰਦੇ, ਹਕੀਕਤ ਦੇ ਨੇੜੇ ਜਾਣੂ ਕਰਵਾਉਣ ਦੇ ਲਈ ਹੁੰਦੇ ਆ। ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਭਾਜਪਾ ਸਿੱਖ ਹਲਕਿਆਂ ਦੇ ਵਿੱਚ ਹੁਣ ਨਾਰਾਜ਼ਗੀ ਸਹਾਰ ਨਹੀਂ ਸਕਦੀ, ਉਹ ਬਿਲਕੁਲ ਸਹੀ ਗੱਲ ਆ ਕਿਉਂਕਿ ਹਾਲਾਤ ਹੀ ਐਸੇ ਬਣੇ ਪਏ ਨੇ ਨਹੀਂ ਤੇ ਸਰ, ਦੂਜੇ ਹਾਂਜੀ, ਇਹਦੇ ਚ ਇੱਕ ਹੋਰ ਚੀਜ਼ ਹੁੰਦੀ ਆ, ਜੀ। ਕੱਲਾ ਅੰਦਰੂਨੀ ਨਹੀਂ, ਹੂੰ, ਜੀਓਪੋਲਿਟਿਕਸ ਦੇ ਲਿਹਾਜ਼ ਨਾਲ ਮੋਦੀ ਸਾਹਿਬ ਇਹੋ ਜਿਹਾ ਖਤਰਾ ਮੁੱਲ ਨਹੀਂ ਲੈ ਨਹੀਂ ਸਕਦੇ, ਸਕਦੇ ਜੀ, ਕਿਉਂਕਿ ਬਿਲਕੁਲ। ਕੌਮਾਂਤਰੀ ਪੱਧਰ ਤੇ ਅਮਰੀਕਾ ਦੇ ਹੂੰ, ਵਿੱਚ ਜਾਂ ਨਾਰਥ ਅਮਰੀਕਾ ਦੇ ਵਿੱਚ, ਫਿਰ ਹੂੰ, ਯੂਰਪ ਦੇ ਵਿੱਚ ਜੋ ਸਿੱਖ ਹੂੰ, ਵਸੋਂ ਹੂੰ, ਹੈ, ਤਾਂ ਹੂੰ। ਕਦੇ ਵੀ ਇਹ ਇਸ ਤਰ੍ਹਾਂ ਦਾ ਰਿਸਕ ਨਹੀਂ ਲੈਣਗੇ। ਸੋ ਇਹ ਹਾਂਜੀ, ਹਾਂਜੀ। ਚੀਜ਼ਾਂ ਲੰਮੇ ਲਿਹਾਜ਼ ਨਾਲ ਸੋਚੀਏ ਤੇ ਫਿਰ ਪਤਾ ਲੱਗਦਾ ਹੈ। ਹੂੰ। ਮਤਲਬ ਇਹ ਆ ਕਿ ਦੇਖੋ, ਜੇ ਤੁਸੀਂ ਸੈਂਟੀਮੈਂਟ ਨੂੰ ਹੀ ਪੱਠੇ ਪਾਉਣੇ ਆ ਤਾਂ ਫਿਰ ਸੂਚਨਾ ਦੇਣ ਦਾ ਕੋਈ ਨਹੀਂ, ਤੁਹਾਡਾ ਨਹੀਂ ਕੰਮ ਫਿਰ ਨਹੀਂ ਹੈ। ਬਿਲਕੁਲ, ਤੁਸੀਂ ਬਿਲਕੁਲ। ਸਿਰਫ ਆ ਕੇ ਇੱਕੋ ਇੱਕ ਗੱਲ ਕਹੋ ਕਿ ਮੈਂ ਤੁਹਾਡੇ ਸੈਂਟੀਮੈਂਟ ਨੂੰ ਪੱਠੇ ਪਾਉਣ ਆਇਆ, ਤਾਂ ਹੂੰ। ਅਗਲਾ ਵੀ ਤੁਹਾਨੂੰ ਤੋਂ ਕੋਈ ਚੰਦ ਡਾਲਰ ਭੇਜ ਦਿਆ ਕਰੂਗਾ। ਜੀ, ਸਹੀ ਹੈ, ਸਹੀ ਬਿਲਕੁਲ। ਇੱਥੇ ਵੀ ਮਿੰਟੂ ਜੀ ਚਲੋ ਸ਼ਾਇਦ ਤੁਹਾਨੂੰ ਪਤਾ ਹੀ ਹੋਣਾ ਇਸ ਚੀਜ਼ ਦਾ, ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਇੱਕ ਬਿੱਲ ਆਇਆ SB 509 ਉਹ ਵੀ ਮਤਲਬ ਘੱਟ ਗਿਣਤੀਆਂ ਨੂੰ ਕਹਿ ਲਓ ਜਾਂ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਜਿਹੜੇ ਲੋਕਾਂ ਨੂੰ ਟਾਰਗੇਟ ਕਰਦੀਆਂ, ਉਹਨਾਂ ਨੂੰ ਪ੍ਰੋਟੈਕਟ ਕਰਦਾ ਸੀਗਾ। ਉਹ ਬਿੱਲ ਫੇਲ ਹੋ ਗਿਆ, ਮਤਲਬ ਉਹ ਪਾਸ ਨਹੀਂ ਹੋਇਆ, ਗਵਰਨਰ ਨੇ ਵੀਟੋ ਕਰਤਾ। ਉੱਥੇ ਵੀ ਮੋਦੀ ਸਰਕਾਰ ਮਤਲਬ ਪੂਰੀ ਇੰਟਰਸਟਡ ਤਾਂ ਸ਼ਬਦ ਛੋਟਾ ਹੋਊਗਾ, ਮਤਲਬ ਪੂਰੀ ਐਂਡ ਤੱਕ ਉਹਨਾਂ ਨੇ ਜ਼ੋਰ ਲਾਇਆ ਵੀ ਇਹ ਬਿੱਲ ਕਿਤੇ ਪਾਸ ਨਾ ਹੋ ਜਾਵੇ। ਉਹਨਾਂ ਦੀ ਮਸ਼ੀਨਰੀ ਨੇ। ਤੁਸੀਂ ਦੇਖ ਲਓ ਵੀ ਇੱਥੋਂ ਤੱਕ ਉਹ ਸੋਚਦੇ ਨੇ, ਇੱਥੋਂ ਤੱਕ ਉਹ ਪਹੁੰਚਦੇ ਨੇ, ਉਹਨਾਂ ਦਾ ਕੰਮਕਾਰ ਕਰਨ ਦਾ ਤਰੀਕਾ ਜਿਹੜਾ। ਹੂੰ, ਜੀ। ਜੀ। ਤੇ ਅਗਲੀ ਗੱਲ ਕਰੀਏ ਗੁਰਨਾਮ ਸਿੰਘ ਝੜੂਨੀ ਸਾਹਿਬ ਦੀ, ਚੰਗੇ ਭਲੇ ਇੱਕ ਜਾਂਬਾਜ਼ ਨੇਤਾ ਨੇ, ਕਿਸਾਨ ਨੇਤਾ, ਪਰ ਇੱਕ ਅਫਸਰ ਨੂੰ ਥੱਪੜ ਮਾਰਤਾ ਜੀ ਇਹਨਾਂ ਨੇ। ਨਹੀਂ ਦੇਖੋ, ਇਹਨਾਂ ਨੂੰ ਕਿਸਾਨ ਨੇਤਾ ਜਾਂ ਨਾਲ ਇਹ ਵੀ ਕਹਿ ਲੈਣਾ ਚਾਹੀਦਾ ਹੈ ਰਾਜਨੀਤਿਕ ਕਿਸਾਨ ਨੇਤਾ ਨੇ, ਠੀਕ ਹੈ, ਠੀਕ ਹੈ। ਕਿਉਂਕਿ ਇਹ ਤਾਂ ਦਲ ਬਣਾ ਕੇ ਇਲੈਕਸ਼ਨ ਲੜ ਚੁੱਕੇ ਨੇ ਨਾ ਹਟ ਜੀ। ਚੁੱਕੇ ਨੇ ਬਿਲਕੁਲ। ਹੂੰ, ਤਾਂ ਇਹ ਰਾਜਨੀਤਿਕ ਕਿਸਾਨ ਨੇਤਾ ਨੇ, ਨਾ ਹੂੰ, ਕਿ ਨਿਰੋਲ ਕਿਸਾਨ ਨੇਤਾ ਨੇ। ਨਿਰੋਲ ਹੂੰ, ਕਿਸਾਨ ਨੇਤਾ ਹੈਗੇ ਨੇ ਉਗਰਾਹਾਂ ਵਾਲੇ, ਹੂੰ, 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 ਜਾਂ ਜਿਹੜੇ ਉਹਨਾਂ ਦੇ ਹੋਰ ਸਾਥੀ ਨੇ, ਹੂੰ, ਹੂੰ, ਜਾਂ ਜਿਹੜੇ ਦੂਜੇ ਪਾਸੇ ਵੀ ਆਪਾਂ ਦੇਖੀਏ ਕਈ ਜਥੇਬੰਦੀਆਂ ਵਾਲੇ ਆ, ਉਹ ਨਹੀਂ ਹੂੰ, ਲੜਦੇ। ਇਹ ਹੂੰ, ਹੋਇਆ ਰਾਜੇਵਾਲ ਹੋਇਆ, ਇਹਨਾਂ ਨੇ ਤੇ ਪੂਰੀਆਂ ਫਤੂਈਆਂ ਸਵਾਈਆਂ ਸਨ ਕਿ ਮੁੱਖ ਮੰਤਰੀ ਵਜੋਂ ਜਦੋਂ ਸਹੁੰ ਚੁੱਕਣੀ ਆ, ਉਦਣ ਹੂੰ, ਕਿਹੜੇ ਕਲਰ ਦੀ ਪਾ ਕੇ ਜਾਣੀ ਆ, ਚੂਹੇ ਰੰਗੀ ਹੂੰ, ਪਾਉਣੀ ਆ, ਸਰਫ ਰੰਗੀ ਪਾਉਣੀ ਆ, ਤੋਤੀਆ ਹੂੰ, ਰੰਗੀ ਪਾਉਣੀ ਆ। ਹੂੰ, ਇਹਨਾਂ ਨੇ ਸਹੀ ਹੈ। ਤੇ ਹਰਿਆਣੇ ਦੇ ਵਿੱਚ ਹੂੰ, ਹੂੰ, ਜਿਹੜੀਆਂ ਸੰਗਠਨਾਤਮਕ ਤੌਰ ਤੇ ਅੱਛੀ ਪਕੜ ਰੱਖਦੀਆਂ ਸੀ ਕਿਸਾਨ ਜਥੇਬੰਦੀਆਂ, ਉਹਦਾ ਬੇੜਾ ਪਾ ਲਿਆ। ਹੂੰ, 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 ਨਵਦੀਪ ਹੁਰਾਂ ਨੇ ਆਪਣੀ ਜਥੇਬੰਦੀ ਬਣਾਈ ਕਿ ਨਹੀਂ? ਹੂੰ, ਸਹੀ ਹੈ। ਤਾਂ ਗੱਲ ਇਹ ਆ ਕਿ ਅੱਜ ਇਹਨਾਂ ਦਾ ਹਰਿਆਣੇ ਦੇ ਕੁਰੂਕਸ਼ੇਤਰ ਦੇ ਵਿੱਚ ਪ੍ਰਦਰਸ਼ਨ ਸੀਗਾ ਜੀ। ਜੀ, ਜੀ, ਜੀ। ਮਿਨੀ ਸੈਕਟਰੀਏਟ ਦੇ ਵਿੱਚ ਇਹਨਾਂ ਨੇ ਪ੍ਰਦਰਸ਼ਨ ਕਰਨਾ ਸੀ, ਯਾਨੀ ਉੱਥੇ ਅੱਗੇ, ਕਿਉਂਕਿ ਇੱਕ ਜਿਹੜੀ ਝੋਨੇ ਦੀ ਖਰੀਦ ਨਹੀਂ ਸੀ ਹੋ ਰਹੀ, ਉਹਨੂੰ ਲੈ ਹੂੰ, ਕੇ ਧਰਨਾ ਲਾਉਣ ਪਹੁੰਚੇ ਸਨ। ਹੂੰ, ਹੂੰ, ਪਰ ਉੱਥੇ ਇਹ ਉਹ ਜਿਹੜਾ ਉਹਨਾਂ ਨੇ ਟਿੱਪਰ ਵਗੈਰਾ ਲਾਇਆ ਸੀ, ਪਹਿਲਾਂ ਤੋਂ ਹੂੰ, ਉਹ ਉੱਥੇ ਮਤਲਬ ਕਿ ਚੜ ਗਏ, ਮਤਲਬ ਕਿ ਇਹਨਾਂ ਨੂੰ ਕਾਫੀ ਜ਼ਿਆਦਾ ਰੋਣ ਧੋਣ ਦਾ ਵੀ ਦੇਖਿਆ ਗਿਆ ਕਿ ਕਾਫੀ ਜ਼ਿਆਦਾ ਰੋ ਰਹੇ ਸਨ। ਹੁਣ ਹੂੰ, ਇੱਕ ਹੋਵੇ ਕਿਸਾਨ ਆਗੂ ਤੇ ਜਵਾਕਾਂ ਆਗੂ ਚੜ ਕੇ ਉੱਤੇ ਰੋਈ ਜਾਵੇ, ਹੂੰ, ਹੂੰ, ਮੈਨੂੰ ਤੇ ਲੱਗਦਾ ਹੈ ਕਿ ਇਹ ਗੱਲ ਨਹੀਂ ਬਣਦੀ। ਤੇ ਫਿਰ DFSC ਹੈ ਜਿਹੜਾ, ਹੂੰ, ਉਹਦੇ ਚਪੇੜ ਮਾਰ ਦਿੱਤੀ। ਹੂੰ, ਹੂੰ, ਦੇਖੋ ਸਾਹਿਬ, ਮੈਂ ਤੇ ਇਹਨਾਂ ਚੀਜ਼ਾਂ ਦੇ ਵਿਰੋਧ ਦੇ ਵਿੱਚ ਆ। ਹੂੰ, ਹੂੰ, ਜੇ ਤੁਹਾਡੇ ਉੱਥੇ ਸਿਰ 'ਚ ਕੋਈ ਮਤਲਬ ਕਿ ਮਾਰੇ ਕੋਈ ਚੀਜ਼ ਅੱਗੋਂ, ਜਾਂ ਹੂੰ, ਤੁਹਾਡੇ ਉੱਥੇ ਪੁੜਿਆਂ ਤੇ ਮਾਰੇ ਕੋਈ ਡਾਂਗ, ਤੇ ਫਿਰ ਤੇ ਤੁਸੀਂ ਕਹਿੰਦੇ ਜੇ ਕਿ ਕਿਸਾਨਾਂ ਦੇ ਵਿਰੋਧ ਦੇ ਵਿੱਚ ਜ਼ੁਲਮ ਕਰਦੀ ਸਰਕਾਰ ਹੈ, ਉਹ ਜ਼ਾਲਮ ਹੈ। ਹੂੰ, 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 ਬਾਈ ਕਿਉਂ? ਕਿਉਂਕਿ ਸੈਲਫ ਰਿਸਪੈਕਟ ਨਹੀਂ ਹੈ ਕਿਸੇ ਦੀ। ਹੂੰ, ਥੱਪੜ ਮਾਰਨਾ, ਜੇ ਕਿਸੇ ਨੇ ਕੋਈ ਬਦਤਮੀਜ਼ੀ ਕੀਤੀ ਆ, ਤੁਸੀਂ ਹੂੰ, ਉਹਦੀ ਸ਼ਿਕਾਇਤ ਹਾਇਰ ਅਥਾਰਟੀ ਨੂੰ ਕਰ ਸਕਦੇ ਹੋ। ਹੂੰ, ਹੂੰ, ਤੁਸੀਂ ਬਹਿੰਦੇ ਹੋ, DC ਜਿਹੜਾ DFSC ਕੀ ਹੁੰਦਾ ਹੈ? ਹੂੰ, ਹੂੰ, ਕੁਛ ਵੀ ਨਹੀਂ, ਜ਼ਿਲ੍ਹੇ ਦਾ ਇੱਕ ਫੂਡ ਸਪਲਾਈ ਕੰਟਰੋਲਰ ਹੈ ਉਹ। ਹੂੰ, ਉਹਦੀ ਕਿੱਡੀ ਕੁ ਹੈ ਗੱਲ। ਹਾਲਾਂ ਅਸੀਂ ਕਈਆਂ ਨਾਲ ਗੱਲਬਾਤ ਕਰਦੇ ਰਹਿੰਦੇ ਆ ਡੇਲੀ ਜੀ, ਰੂਟੀਨ ਜੀ, 'ਚ, ਹੂੰ, ਖਬਰਾਂ ਦੇ ਮੁਤਲਕ, ਦੂਜੇ ਕੰਮਾਂ-ਕਾਰਾਂ ਦੇ ਮੁਤਲਕ ਕਰਦੇ ਰਹੀਦੇ ਇਹ ਅਫਸਰਾਂ ਦੇ। ਇਹ ਕਿਤੇ ਹੈਗੇ ਵੀ ਚੀਫ ਸੈਕਟਰੀ ਲੱਗੇ ਨੇ? ਹੂੰ, ਇਹਨਾਂ ਦੇ ਉੱਤੇ ਬੈਠੇ ਆ, MD ਬੈਠਾ ਹੁੰਦਾ ਹੈ, ਸੈਕਟਰੀ ਬੈਠਾ ਹੁੰਦਾ, ਬਥੇਰਾ ਕੁਛ ਹੁੰਦਾ ਮਹਿਕਮੇ 'ਚ। ਹੂੰ, ਹੂੰ, ਸਹੀ ਗੱਲ। ਕਿਸੇ ਨੂੰ ਚਪੇੜ ਮਾਰਨੀ, ਸਰ ਤੁਸੀਂ ਕਿਸਾਨ ਹੋ, ਕਿਸਾਨ ਆਗੂ ਦੇ ਤੌਰ ਤੇ ਏਦਾਂ ਚਪੇੜ ਮਾਰ ਕੇ ਮੇਰੇ ਖਿਆਲ ਦੇ ਨਾਲ ਤੁਸੀਂ ਆਪਣਾ ਹੀ ਨੁਕਸਾਨ ਕਰ ਰਹੇ ਜੀ। ਕੀਤਾ, ਕੀਤਾ, ਬਿਲਕੁਲ ਅੱਜ ਸਹੀ ਗੱਲ। ਕੱਲ ਕੈਮਰੇ ਚੱਲਦੇ ਨੇ। ਸੋ ਇਸ ਹੂੰ, ਕਰਕੇ ਠੀਕ ਹੈ, ਝੋਨੇ ਦੀ ਖਰੀਦ ਨਹੀਂ ਹੋ ਰਹੀ, ਤੁਹਾਡਾ ਹੱਕ ਬਣਦਾ ਹੈ ਕਿ ਤੁਸੀਂ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰੋ, ਝੋਨਾ ਚੁਕਵਾਓ। ਹੂੰ, ਹੂੰ, ਪਰ
ਹਾਂ, ਗੱਲਾਂ ਜਿਹੜੀਆਂ ਨੇ ਉਹਨਾਂ ਨੇ ਅੱਗੇ ਤੁਹਾਡਾ ਨੁਕਸਾਨ ਕੀਤਾ ਕਿ ਤੁਸੀਂ ਰਾਜਸੀ ਲੜਾਈ ਦੇ ਵਿੱਚ ਜਦੋਂ ਆ ਗਏ ਤੁਹਾਡਾ ਨੁਕਸਾਨ ਹੋਇਆ। ਹੁਣ ਜੇ ਫੇਰ ਤੁਸੀਂ ਸੰਗਠਨਾਤਮਕ ਤੌਰ ਤੇ ਠੀਕ ਠਾਕ ਕੰਮ ਕਰ ਰਹੇ ਹੋ ਤਾਂ ਇਹਦਾ ਹੂੰ, ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣਾ ਨੁਕਸਾਨ ਫੇਰ ਕਰੋ। ਉਹਦਾ ਨੁਕਸਾਨ ਕੱਲਾ ਪਰਸਨਲ ਤੁਹਾਡਾ ਨਹੀਂ ਹੁੰਦਾ, ਤੁਹਾਡੇ ਹੂੰ, ਸੰਗਠਨਾਂ ਨੂੰ ਵੀ ਹੁੰਦਾ। ਸੋ ਇਸ ਵਾਸਤੇ ਮੈਂ ਤੇ ਹੂੰ, ਇਸ ਚੀਜ਼ ਨੂੰ, ਇਸ ਘਟਨਾ ਨੂੰ ਮਾੜਿਆ ਮੰਨਦਾ ਹਾਂ, ਕਿਉਂਕਿ ਅੱਗੇ ਆਪਣੇ ਇੱਥੇ ਤੁਹਾਨੂੰ ਯਾਦ ਹੋਣਾ ਹੈ, ਜੀ। ਇੱਕ ਸ਼ਾਇਦ ਡੀਐਸਪੀ ਸੀ, ਉਹ ਕੁੜੀ, ਉਹਦੇ ਨਾਲ ਵਿਵਾਦ ਹੋਇਆ ਕਿਸਾਨ ਆਗੂਆਂ ਦਾ। ਪਰ ਹੂੰ, ਪੰਜਾਬ ਦੇ ਕਿਸਾਨ ਆਗੂਆਂ ਨੂੰ ਇਹਨਾਂ ਚੀਜ਼ਾਂ ਦੇ ਬੜੇ ਤਜਰਬੇ ਨੇ ਤੇ ਉਹਨਾਂ ਨੂੰ ਪਤਾ ਗਾਂ ਕੀ ਗੱਲਾਂ ਹੁੰਦੀਆਂ। ਹੂੰ, ਉਹ ਹੂੰ, ਹੂੰ, ਸ਼ਾਮ ਹੂੰ, ਤੱਕ ਉਹਨਾਂ ਨੇ ਨਿਬੇੜ ਲਿਆ ਸੀ, ਨਿਬੇੜ ਦਿਆ ਸੀ, ਸਹੀ ਗੱਲ। ਸ਼ਾਮ ਤੱਕ ਨਿਬੇੜ ਲਿਆ ਸੀ, ਕਿਉਂਕਿ ਦੋਨਾਂ ਧਿਰਾਂ ਦੀ ਕਿਤੇ ਨਾ ਕਿਤੇ ਗਲਤੀ ਸੀ। ਦੋਨਾਂ ਧਿਰਾਂ ਹੂੰ, ਨੇ ਰਿਅਲਾਈਜ਼ ਕੀਤਾ ਤੇ ਦੋਨੇ ਧਿਰਾਂ ਨੇ ਹੀ ਕੰਪਰੋਮਾਈਜ਼ ਕਰ ਲਿਆ। ਨਾ ਹੂੰ, ਉਹਨਾਂ ਨੇ ਕਿਸੇ ਨੂੰ ਝੁਕਾਇਆ ਤੇ ਨਾ ਉਹਨਾਂ ਨੇ ਝੁਕਾਇਆ। ਉਹ ਪਤਾ ਹੂੰ, ਸੀਗਾ ਕਿ ਅਗਾਂਹ ਜਾ ਕੇ ਮੁੜ ਕੇ ਪੁਲਿਸ ਸਾਡੇ ਨਾਲ ਖਿੱਚ ਕੱਢੇਗੀ, ਜਾਂ ਪੁਲਿਸ ਨੂੰ ਪਤਾ ਹੁੰਦਾ ਹੈ ਕਿ ਕਿਸਾਨ ਆਗੂ ਕੱਲ ਨੂੰ ਕੋਈ ਵੱਡੀ ਮੂਵਮੈਂਟ ਨਾ ਖੜੀ ਕਰ ਦੇਣ। ਹੂੰ, ਇਸ ਹੂੰ, ਹੂੰ, ਕਰਕੇ ਚੜੂਨੀ ਸਾਹਿਬ ਨੂੰ ਠੀਕ ਹੈ, ਪ੍ਰੋਟੈਸਟ ਕਰਨ, ਰਾਜਨੀਤੀ ਕਰਨ, ਉਹ ਉਹਨਾਂ ਦਾ ਹੱਕ ਆ। ਪਰੰਤੂ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਦੀ ਲੋੜ ਆ, ਕਿਉਂਕਿ ਜਿਹੜੀ ਵੀਡੀਓ ਵਾਇਰਲ ਹੁੰਦੀ ਆ ਉਹਦੇ ਵਿੱਚ ਕਈ ਵਾਰ ਸਰਕਮਸਟੈਂਸਸ ਕੀ ਹੁੰਦੇ ਆ ਉਹ ਨਹੀਂ ਪਤਾ ਲੱਗਦਾ ਹੁੰਦਾ। ਉਹਦੇ ਹੂੰ, ਚ ਹੂੰ, ਸਿਰਫ ਤੇ ਸਿਰਫ ਤੁਹਾਡਾ ਐਕਸ਼ਨ ਪਤਾ ਲੱਗਦਾ ਹੁੰਦਾ ਕਿ ਐਕਸ਼ਨ ਕੀ ਹੈ ਤੁਹਾਡਾ। ਹੂੰ, 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 ਸਹੀ ਗੱਲ ਆ। ਉਹਦੇ ਗੱਲ ਪਿੱਛੇ ਭਾਣਾ ਕੀ ਵਾਪਰਿਆ ਉਹ ਨਹੀਂ ਪਤਾ ਲੱਗਣਾ। ਉਹ ਚਪੇੜ, ਥੱਪੜ ਹੀ ਮਤਲਬ ਉਹ ਮੁੱਖ ਤੌਰ ਤੇ ਸਾਹਮਣੇ ਆਊਗਾ। ਪਰ ਮਿੰਟੂ ਜੀ ਇਹ ਗੱਲ ਆ ਕਿ ਜਿਹੜੇ ਆਗੂ ਹੁੰਦੇ ਆ ਨਾ ਅਸਲ ਦੇ ਵਿੱਚ ਉਹਨਾਂ ਕੋਲੇ ਸ਼ਬਦ ਹੁੰਦੇ ਆ, ਉਹਨਾਂ ਦੇ ਆਪਦੇ ਆਪ ਤੇ ਕੰਟਰੋਲ ਹੋਣਾ ਚਾਹੀਦਾ ਹੈ। ਇਹ ਕਦੇ ਵੀ ਚੀਜ਼ ਦੀ ਮੇਰੇ ਖਿਆਲ ਦੇ ਨਾਲ ਠੀਕ ਹੈ, ਚਲੋ ਕਈ ਵਾਰੀ ਮੰਡੀਰਵਾਦ ਦੇ ਵਿੱਚ ਗੱਲਾਂ ਚੰਗੀਆਂ ਲੱਗਦੀਆਂ ਨੇ, ਪਰ ਅਸਲ ਦੇ ਵਿੱਚ ਆਗੂ ਤੌਰ ਤੇ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਕਿਸੇ ਵੀ ਆਗੂ ਨੂੰ, ਨਾ ਸਿਰਫ ਗੁਰਨਾਮ ਚੜੂਨੀ ਨੂੰ, ਕਿਸੇ ਨੂੰ ਵੀ। ਤੇ ਅਗਲੀ ਗੱਲ ਕਰੀਏ ਆਪਾਂ ਤਰਨਤਾਰਨ ਦੀ ਮਿੰਟੂ ਜੀ, ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੈ ਜੀ। ਆ ਦੇਖੋ, ਕਰਨਵੀਰ ਸਿੰਘ ਬੁਰਜ ਜਿਹੜੇ ਆ ਕਾਂਗਰਸ ਵੱਲੋਂ, ਅੱਜ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਕਾਗਜ਼ ਦਾਖਲ ਕਰ ਦਿੱਤੇ ਨੇ। ਤਾਂ ਇਹਦਾ ਹੂੰ, ਹੂੰ, ਮਤਲਬ ਹੈ ਕਿ ਨਾਮਜ਼ਦਗੀਆਂ ਵਾਸਤੇ ਹੂੰ, ਜਿਹੜਾ ਇਹ ਦੌਰ ਸਟਾਰਟ ਹੋ ਗਿਆ, ਉਹਦੇ ਵਿੱਚ ਹੁਣ ਵੱਖ-ਵੱਖ ਦਿਨਾਂ ਤੇ ਵੱਖ-ਵੱਖ ਸਮਿਆਂ ਤੇ ਕਾਗਜ਼ ਜਿਹੜੇ ਆ ਉਹ ਉਮੀਦਵਾਰ ਭਰੀ ਜਾਣਗੇ। ਹੂੰ, ਹੂੰ, ਹੁਣ ਦੇਖੋ, ਨਾਮਜ਼ਦਗੀਆਂ ਹੋਣਗੀਆਂ, ਸਕਰੂਟਨੀ ਹੋਏਗੀ, ਉਸ ਤੋਂ ਬਾਅਦ ਫਾਈਨਲ ਲਿਸਟ ਬਣ ਜਾਏਗੀ। ਇਹ ਲੜਾਈ ਜਿਹੜੀ ਆ ਫਿਰ ਫਾਈਨਲ ਦੌਰ ਦੇ ਵਿੱਚ ਚਲੇ ਜਾਏਗੀ। ਹੂੰ, ਪਰ ਹੂੰ, ਇਹ ਲੜਾਈ ਜਿਹੜੀ ਆ ਹਾਲੇ ਖੁੱਲ ਨਹੀਂ ਰਹੀ ਪ੍ਰਵੀਨ ਜੀ। ਹੂੰ, 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 ਮੇਰਾ ਮੰਨਣਾ ਕਿ ਹਾਲੇ ਵੀ ਇਲੈਕਸ਼ਨ ਖੁੱਲਿਆ ਨਹੀਂ ਹੈ, ਜੀ, ਜੀ। ਹਾਲੇ ਵੀ ਕੁਝ ਚੀਜ਼ਾਂ ਬੰਦ ਨੇ। ਠੀਕ ਆ, ਮੁੱਢਲੇ ਤੌਰ ਤੇ ਆਪਾਂ ਨੂੰ ਦੋ ਤਿੰਨ ਧਿਰਾਂ ਤਗੜੀ ਫਾਈਟ ਦੇ ਵਿੱਚ ਜਾਪਦੀਆਂ ਹੈ, ਚਾਹੇ ਮਨਦੀਪ ਸਿੰਘ ਵਾਰਸ ਪੰਜਾਬ ਦੇ ਜਥੇਬੰਦੀ ਬਣੀ ਹੋ, ਹੂੰ, ਹੂੰ, ਵੈਸੇ ਹੂੰ, ਅਕਾਲੀ ਦਲ ਵਾਰਸ ਪੰਜਾਬ ਦੇ ਹੁਣ ਤਾਂ ਬਣ ਚੁੱਕਿਆ, ਹੂੰ, ਹੂੰ, ਤੇ ਹੂੰ, ਚਾਹੇ ਫਿਰ ਸੱਤਾਧਾਰੀ ਧਿਰ ਹੋਵੇ। ਹੂੰ, ਹੂੰ, ਇਹ ਤੇ ਹੈ ਹੀ ਆ, ਪਰ ਇਲੈਕਸ਼ਨ ਇਹਨਾਂ ਖੁੱਲਿਆ ਨਹੀਂ ਹੈ। ਹੂੰ, ਸ਼ਿਕਾਇਤਾਂ ਹੋ ਰਹੀਆਂ ਨੇ ਕਿ ਬਈ ਇਹਨਾਂ ਨੇ ਆਪਣੇ ਜਿਹੜੇ ਪੁਲਿਸ ਵਾਲੇ ਲਾਏ ਆ ਉਹਨਾਂ ਨੂੰ ਬਦਲੋ ਜੀ, ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਆ, ਜਾਂ ਹੂੰ, ਇਹ ਜਿਵੇਂ ਝੰਡੇ ਪੁਲਾਂ ਤੱਕ ਵੀ ਝੰਡੇ ਲਾ ਰੱਖੇ ਆ ਕਿਉਂਕਿ ਕੋਡ ਆਫ ਕੰਡਕਟ ਲੱਗਾ ਹੈ, ਹੂੰ, ਉਹਨਾਂ ਤੇ ਇਤਰਾਜ਼ ਹੋ ਰਿਹਾ, ਕਾਂਗਰਸੀ ਕਰ ਰਿਹਾ। ਪਰ ਫਿਰ ਵੀ ਬਾਵਜੂਦ ਇਸ ਤੇ ਇਲੈਕਸ਼ਨ ਹਾਲੇ ਖੁੱਲਿਆ ਨਹੀਂ ਹੈ। ਹੂੰ, ਏਜੰਡੇ ਸੈੱਟ ਕਰਕੇ ਮੈਦਾਨ 'ਚ ਨਹੀਂ ਉਤਰ ਰਹੇ, ਕੋਈ ਸਟਾਰ ਪ੍ਰਚਾਰਕ ਨਹੀਂ ਉਤਰੇ ਹੂੰ, ਥੋੜੇ ਦਿਨਾਂ ਤੱਕ, ਕਿਉਂਕਿ ਇੱਕ ਇਹ ਵੀ ਚੱਕਰ ਪੈ ਗਿਆ ਨਾ ਕਿ ਵਾਢੀ ਬੜੇ ਜ਼ੋਰ ਤੇ ਆ ਇਸ ਟਾਈਮ। ਹੂੰ, ਇਹ ਬਹੁਤ ਮਤਲਬ ਕਿ ਕਸੂਤਾ ਜਿਹਾ ਟਾਈਮ ਆ ਇਸ ਹੂੰ, ਵੇਲੇ। ਝੋਨਾ ਸਾਂਭਣ ਵਾਸਤੇ, ਝੋਨਾ ਵੇਚਣ ਵਾਸਤੇ ਤਗੜੀ ਜਦੋਜਹਿਦ ਹੋ ਰਹੀ ਹੈ। ਤਾਂ ਨਾਮਜ਼ਦਗੀਆਂ ਤੇ ਹੋ ਜਾਣੀਆਂ ਹੂੰ, ਹੋਰ 5-7 ਦਿਨ ਤੱਕ। ਮੇਰੇ ਖਿਆਲ ਦੇ ਨਾਲ ਇਹ ਇਲੈਕਸ਼ਨ ਜਿਹੜਾ ਉਹ ਗਰਮ ਹੋਏਗਾ ਪ੍ਰਵੀਨ ਜੀ। ਹੂੰ, ਜੀ, 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 ਜੀ। ਤੇ ਖਹਿਰਾ ਨੂੰ ਝਟਕਾ ਲੱਗ ਗਿਆ ਜੀ? ਹਾਂਜੀ, ਦੇਖੋ, ਸੁਖਪਾਲ ਖਹਿਰਾ ਨੂੰ ਝਟਕਾ ਇਉਂ ਲੱਗਿਆ ਹੈ ਹੂੰ, ਕਿ ਹੂੰ, ਇਹਨਾਂ ਨੇ ਇੱਕ ਪਟੀਸ਼ਨ ਫਾਈਲ ਕੀਤੀ ਸੀਗੀ। ਹੂੰ, ਹੂੰ, ਤੁਹਾਨੂੰ ਯਾਦ ਹੋਣਾ ਹੈ ਕਿ ਇਹਨਾਂ ਦੇ ਖਿਲਾਫ ਖਦਸ਼ਾ ਹੈ ਕਿ ਸਰਕਾਰ ਕੇਸ ਬਣਾ ਸਕਦੀ ਆ, ਹੂੰ, ਇਹਨਾਂ ਨੂੰ ਖਦਸ਼ਾ ਹੈ। ਤਾਂ ਇਹ ਗਏ ਸਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ, ਜਿੱਥੇ ਸੁਖਪਾਲ ਖਹਿਰਾ ਦੀ ਪਟੀਸ਼ਨ ਜਿਹੜੀ ਆ ਉਹ ਖਾਰਜ ਕਰ ਦਿੱਤੀ ਗਈ ਆ। ਹੂੰ, ਹੂੰ, ਖਾਰਜ ਇਸ ਕਰਕੇ ਕਰ ਦਿੱਤੀ ਗਈ ਆ ਕਿਉਂਕਿ ਇਹਨਾਂ ਦੀ ਮੰਗ ਸੀ ਕਿ ਜੋ ਵਿਜੀਲੈਂਸ ਜਾਂਚ ਪੜਤਾਲ ਚੱਲ ਰਹੀ ਆ ਇਸ ਨੂੰ ਰੱਦ ਕਰ ਦਿੱਤਾ ਜਾਵੇ। ਠੀਕ ਹੈ। ਇਹ ਇਹਨਾਂ ਦਾ ਤਰਕ ਸੀਗਾ। ਹੂੰ, ਹੂੰ, ਇਹ ਕਹਿ ਰਹੇ ਸੀਗੇ ਕਿ ਰਾਜ ਦੀਆਂ ਜਿਹੜੀਆਂ ਮਤਲਬ ਕਿ ਜਾਂਚ ਏਜੰਸੀਆਂ ਜਾਂ ਇਹ ਖਾਸ ਤੌਰ ਤੇ ਵਿਜੀਲੈਂਸ, ਇਹਨਾਂ ਦੀ ਕੁਵਰਤੋਂ ਰਾਜਨੀਤਿਕ ਵਿਰੋਧੀਆਂ ਨੂੰ ਦਬਾਉਣ ਅਤੇ ਆਲੋਚਨਾ ਨੂੰ ਹੂੰ, ਖਤਮ ਕਰਨ ਵਾਸਤੇ। ਹੂੰ, ਜੀ। ਤੇ ਸਰਕਾਰ ਬਦਲਣ ਤੋਂ ਬਾਅਦ ਖਹਿਰਾ ਦਾ ਕਹਿਣਾ ਸੀਗਾ ਕਿ ਉਹਨਾਂ ਦੇ ਖਿਲਾਫ ਕਈ FIR ਦਰਜ ਕੀਤੀਆਂ ਗਈਆਂ ਤੇ ਪੁਰਾਣੇ ਮਾਮਲਿਆਂ ਨੂੰ ਵੀ ਦੁਬਾਰਾ ਖੋਲ੍ਹਿਆ ਜਾ ਰਿਹਾ, ਜੋ ਦੇਸ਼ ਦੀ ਸਰਵਉੱਚ ਅਦਾਲਤ ਤੱਕ ਵੀ ਹੂੰ, ਹੂੰ, ਖਤਮ ਹੋ ਚੁੱਕੀ ਹੈ। ਜੀ, ਜੀ।
ਇਹ ਕਹਿੰਦੇ ਆ ਕਿ ਉਹਨਾਂ ਦੇ ਖਿਲਾਫ 20 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਪੈਂਡਿੰਗ ਖੁੱਲੀ ਜਾਂਚ ਪੜਤਾਲ ਜਿਹੜੀ ਹੈ ਹੂੰ ਉਹ ਸਾਰੇ ਜੋ ਸਾਡੇ ਪ੍ਰੋਟੈਕਸ਼ਨ ਦੇ ਪ੍ਰਬੰਧ ਹੁੰਦੇ ਆ ਉਹਨਾਂ ਦਾ ਉਲੰਘਣ ਆ। ਮਤਲਬ ਕਿ ਮੂਲ ਤੌਰ ਤੇ ਆਪਾਂ ਕਹਿ ਲਈਏ ਹੂੰ ਇਹ ਗਏ ਸਨ ਹਾਈ ਕੋਰਟ ਦੇ ਵਿੱਚ ਇਸ ਰਾਹਤ ਦੀ ਚਾਹਤ ਚ ਕਿ ਹੂੰ ਭਾਈ ਇਹ ਜਿਹੜੀ ਜਾਂਚ ਚੱਲ ਰਹੀ ਆ ਇਹਦੇ ਤੇ ਰੋਕਾ ਲਾ ਦਿਓ, ਹੂੰ ਪਰ ਖਾਰਜ ਹੋ ਗਈ। ਹੁਣ ਜੀ ਇਹਨਾਂ ਨੂੰ ਅਗਲਾ ਕੋਈ ਵਸੀਲਾ ਕਰਨਾ ਪਊ, ਨਹੀਂ ਤਾਂ ਔਖਾ ਹੈ। ਵੈਸੇ ਤੇ ਅੰਡਰਗਰਾਉਂਡ ਹੂੰ ਚੱਲ ਰਹੇ ਨੇ ਸੁਖਪਾਲ ਖਹਿਰਾ। ਜੀ ਜੀ ਪਿੱਛੇ ਜੇ ਇੱਕ ਵੀਡੀਓ ਪਾ ਕੇ ਉਹਨਾਂ ਨੇ ਜ਼ਰੂਰ ਮਾਨ ਸਾਹਿਬ ਨੂੰ ਰਿਪਲਾਈ ਕੀਤਾ ਸੀ, ਹੂੰ ਪਰ ਫਿਲਹਾਲ ਉਹ ਕਿੱਥੇ ਨੇ ਕੋਈ ਕੁਝ ਨਹੀਂ ਕਹਿ ਸਕਦਾ। ਜੀ ਜੀ ਇੰਨਾ ਜ਼ਰੂਰ ਮੈਨੂੰ ਪਤਾ ਲੱਗਿਆ ਪ੍ਰਵੀਨ ਜੀ 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 ਕਿ ਸੁਖਪਾਲ ਸਿੰਘ ਖਹਿਰਾ ਹੀ ਨਹੀਂ, ਹੂੰ ਸਰਕਾਰ ਦੇ ਨਿਸ਼ਾਨੇ ਤੇ 8-10 ਇਹਨਾਂ ਦੇ ਖਾਸਮ ਖਾਸ ਹੋਰ ਵੀ ਆ। ਇੱਕ ਠੀਕ ਹੈ ਬਕਾਇਦਾ ਚਿੱਠੀ ਕੱਢੀ ਜਾ ਰਹੀ ਆ ਬੈਂਕਾਂ ਨੂੰ, ਯਾਨੀ ਹੂੰ ਜਿਹੜੇ ਜਿਹੜੇ ਵੀ ਬੈਂਕ ਪੰਜਾਬ ਦੇ ਵਿੱਚ ਚੱਲਦੇ ਆ, ਕਿ ਹੂੰ ਇਹ ਬੰਦੇ ਜਿਹੜੇ ਆ ਕੀ ਤੁਹਾਡੇ ਬੈਂਕ ਦੇ ਵਿੱਚ ਇਹਨਾਂ ਦਾ ਕੋਈ ਅਕਾਊਂਟ ਹੈ? ਜੇ ਹੈ ਹੂੰ ਤਾਂ ਉਹਦਾ ਅਮਾਉਂਟ ਕੀ ਹੈ, ਉਹਦੇ ਦਸਤਾਵੇਜ਼ ਕੀ ਆ, ਹੂੰ ਉਹਦੀ ਡਿਟੇਲ ਕੀ ਆ। ਮਤਲਬ ਇਹ ਆ ਕਿ ਕਿਸੇ ਵੀ ਤਰੀਕੇ ਨਾਲ ਸੁਖਪਾਲ ਖਹਿਰਾ ਨੂੰ ਨੱਪਣ ਦੀ ਕੋਸ਼ਿਸ਼ ਤੇ ਪੂਰੀ ਭਰਪੂਰ ਹੋ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਹੁਣ ਜੀ ਕਾਮਯਾਬੀ ਕਿੰਨੀ ਕੁ ਮਿਲਦੀ ਹੈ ਪਤਾ ਨਹੀਂ, ਕਿਉਂਕਿ ਪਿਛਲੇ ਦਿਨਾਂ 'ਚ ਇਹ ਵੀ ਪਤਾ ਲੱਗਾ ਸੀਗਾ ਕਿ ਤਹਿਸੀਲਾਂ ਵਿੱਚ ਵੀ ਹੂੰ ਇਹ ਪੁੱਛਗਿੱਛ ਕਰ ਰਹੇ ਆ ਕਿ ਕੋਈ ਇਹਨਾਂ ਜਾਂ ਇਹਨਾਂ ਦੇ ਖਾਸਮ ਖਾਸ ਬੰਦਿਆਂ ਦੀ ਕੋਈ ਰਜਿਸਟਰੀ ਵਗੈਰਾ ਤੇ ਹਾਲ ਦੇ ਦਿਨਾਂ ਦੇ ਵਿੱਚ ਨਹੀਂ ਹੋਈ। ਜੀ ਸਹੀ ਹੈ ਬਿਲਕੁਲ। ਤੇ ਸਿੱਖਿਆ ਕ੍ਰਾਂਤੀ ਦੀ ਕਹਿੰਦੇ ਝਾੜ ਝੰਬ ਹੋ ਗਈ ਜੀ। ਦੇਖੋ ਸਿੱਖਿਆ ਕ੍ਰਾਂਤੀ ਦਾ ਮਸਲਾ ਜਿਹੜਾ ਹੈ ਨਾ, ਯਾਨੀ ਸਿੱਖਿਆ ਕ੍ਰਾਂਤੀ ਇੱਕ ਸ਼ਬਦ ਜੁੜ ਗਿਆ ਇਹਨਾਂ ਦੇ ਨਾਲ। ਵੈਸੇ ਤੇ ਸਿੱਖਿਆ ਸਿਸਟਮ ਹੈ, ਤਾਂ ਪਰ ਅੱਜ ਕੱਲ ਲੋਕ ਇਹਨਾਂ ਨੂੰ ਸਿੱਖਿਆ ਦਾ ਜੋ ਕੋਈ ਵੀ ਮਸਲਾ ਹੁੰਦਾ ਹੈ ਤਾਂ ਸਿੱਖਿਆ ਕ੍ਰਾਂਤੀ ਕਹਿੰਦੇ ਆ। ਹੂੰ ਅਸਲ 'ਚ ਕੀ ਆ ਕਿ ਇਹ ਵੀ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਸੀਗਾ, ਜਿੱਥੇ ਹਾਈ ਕੋਰਟ ਨੇ ਹੂੰ ਮਹਿਕਮੇ ਦੇ ਸੀਨੀਅਰ ਅਧਿਕਾਰੀ ਜੋ ਸਕੂਲਾਂ ਪ੍ਰਤੀ ਉਦਾਸੀਨਤਾ ਰੱਖਦੇ ਆ ਉਹਦੇ ਤੇ ਉਂਗਲ ਰੱਖੀ ਆ ਹਾਈ ਕੋਰਟ ਨੇ। ਹੂੰ ਅਦਾਲਤ ਨੇ ਜੋ ਪਾਇਆ ਕਿ ਰਾਜ ਦੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਵਿੱਚ ਢੁਕਵੇਂ ਅਧਿਆਪਕ, ਕਲਾਸਰੂਮ, ਪਖਾਨੇ ਤੇ ਹੋਰ ਬੁਨਿਆਦੀ ਸਹੂਲਤਾਂ ਦੀ ਵੀ ਘਾਟ ਆ। ਹੂੰ ਜੀ ਜੀ ਅਦਾਲਤ ਨੇ ਕਿਹਾ ਕਿ ਇੱਕ ਸੂਬੇ ਵਿੱਚ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਭਵਿੱਖ ਵਿੱਚ ਹੂੰ ਵਿਸ਼ਵ ਬਾਜ਼ਾਰ ਦੇ ਵਿੱਚ ਮੁਕਾਬਲਾ ਕਰਨਾ ਪੈਂਦਾ ਹੈ। ਮਤਲਬ ਕਿ ਭਾਈ ਤੁਸੀਂ ਯਾਦ ਰੱਖੋ ਕਿ ਤੁਹਾਡਾ ਨਿਕਲਿਆ ਸਟੂਡੈਂਟ ਉਹਨੇ ਕੰਪੀਟ ਕਿੱਥੇ ਕਰਨਾ ਹੈ? ਗਲੋਬਲੀ। ਸਹੀ ਹੈ ਠੀਕ ਹੈ। ਤੇ ਦੂਜੀ ਗੱਲ ਹੈ ਕਿ ਸਿੱਖਿਆ ਖਪਤਕਾਰ ਸੇਵਾ ਨਹੀਂ ਹੈ। ਸਰਕਾਰੀ ਸਿੱਖਿਆ ਇਹ ਮਤਲਬ ਕਿ ਕੋਈ ਇਹ ਉਪਭੋਗ ਨਹੀਂ ਹੈ। ਜੀ ਜੀ ਇਹਨਾਂ ਨੇ ਨਾਲ ਕਿਹਾ ਹੈ ਕਿ ਦੇਖੋ ਜਦ ਤੱਕ ਕਿ ਛੋਟੇ ਬੱਚਿਆਂ ਦੀ ਸਿੱਖਿਆ ਸਰਕਾਰ ਦੀ ਤਰਜੀਹ ਨਹੀਂ ਹੈ, ਅਤੇ ਇਹ ਵੀ ਨੋਟ ਕੀਤਾ ਹੈ ਕਿ ਸਕੂਲਾਂ ਵਿੱਚ ਬੁਨਿਆਦੀ ਢਾਂਚੇ, ਕਲਾਸਰੂਮ, ਪਖਾਨੇ ਅਤੇ ਇੱਥੋਂ ਤੱਕ ਕਿ ਯੋਗ ਅਧਿਆਪਕ ਜਾਂ ਪ੍ਰਿੰਸੀਪਲਾਂ ਦੀ ਵੀ ਘਾਟ ਹੈ। ਦਰਅਸਲ ਕੀ ਸੀਗਾ ਮਸਲਾ, ਤੇ ਇਹਨਾਂ ਦਾ ਇਉਂ ਉਲਝਿਆ ਕਿ ਕਿਉਂਕਿ ਤੁਹਾਨੂੰ ਪਤਾ ਹੁਣ ਬਦਲੀ ਨੀਤੀ ਇਹਨਾਂ ਦੀ ਚੱਲਦੀ ਆ। ਦੇਖੋ ਪੰਜਾਬ 'ਚ ਸਭ ਤੋਂ ਔਖਾ ਕੰਮ ਅੱਜ ਦੀ ਤਰੀਕ ਦੇ ਵਿੱਚ ਇੱਕ ਆਰਮ ਲਾਇਸੈਂਸ ਬਣਾਉਣਾ ਹੈ, ਤੇ ਦੂਜਾ ਹੈਗਾ ਆਪਦੇ ਕਿਸੇ ਟੀਚਰ ਨੂੰ ਬਦਲਵਾਉਣਾ। ਜੀ ਜੀ ਕਿਸੇ ਵੀ ਟੀਚਰ ਦੀ ਬਦਲੀ ਬਹੁਤ ਵੱਡਾ ਚੈਲੰਜ ਆ। ਉਹ ਪੋਰਟਲ ਖੁੱਲਦਾ, ਪੋਰਟਲ ਦੇ ਵਿੱਚ ਹੀ ਉਹਨਾਂ ਦੀ ਨੀਤੀ ਆ, ਉਦੋਂ ਅਪਲਾਈ ਕਰਦੇ ਆ, ਫਿਰ ਉਸ ਹਿਸਾਬ ਨਾਲ। ਪਰ ਹੋਇਆ ਕੀ ਕਿ ਅੰਮ੍ਰਿਤਸਰ ਦੇ ਇੱਕ ਮਿਡਲ ਸਕੂਲ ਦੇ ਅਧਿਆਪਕ ਜਿਹਨੂੰ ਤਬਾਦਲੇ ਦੇ ਹੁਕਮ ਮਿਲ ਗਏ ਸੀ, ਪਰ ਬਾਵਜੂਦ ਉਸਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਪਿੱਛੇ ਜੇ ਸਾਡਾ ਵੀ ਇੱਕ ਇਦਾਂ ਦਾ ਮਾਮਲਾ ਸੀ ਪ੍ਰਵੀਨ ਜੀ। ਸਾਡਾ ਕੋਈ ਯਾਰ ਦੋਸਤ ਸੀਗਾ, ਮੇਰੇ ਭਰਾ ਦਾ ਕਹਿ ਲਓ, ਜਿਹੜਾ ਮੇਰਾ ਦੋਸਤ ਸੀਗਾ, ਉਹਦਾ ਗਾਂ ਦੋਸਤ, ਤੇ ਉਹਦਾ ਅੱਗੇ ਕੋਈ ਦੋਸਤ ਸੀ ਜਿਹਦੀ ਘਰ ਵਾਲੀ, ਕਿਉਂਕਿ ਉਹ ਪੁਲਿਸ ਆਫੀਸਰ ਸੀ, ਤੇ ਉਹਦੀ ਘਰ ਵਾਲੀ 300 ਕਿਲੋਮੀਟਰ ਤੈਨਾਤ ਸੀ। ਉਹ ਅੱਛਾ। ਤੇ ਬੇਬੀ ਉਹਨਾਂ ਦਾ 4 ਸਾਲ ਦਾ ਸੀ। ਤਾਂ ਚਲੋ ਉਹਨਾਂ ਨੇ ਅਪਲਾਈ ਕੀਤਾ, ਉਹਨਾਂ ਨੂੰ ਸਟੇਸ਼ਨ ਮਿਲ ਗਿਆ, ਉਹਨਾਂ ਤੋਂ 100-150 ਕਿਲੋਮੀਟਰ ਵੀ ਗੱਡੀ ਚਲਾ ਲੈਂਦੀ ਸੀ ਬੀਬੀ, ਤੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਸੀ। ਚਲੋ 100 ਕਿਲੋਮੀਟਰ ਤਾਂ ਖਸਮਾਂ ਦਾ ਸਿਰ ਖਾਵੇ ਅਪ ਡਾਊਨ ਕਰਕੇ, ਕਿਉਂਕਿ ਪੈਸਾ ਧੇਲਾ ਉਹਨਾਂ ਨੂੰ ਇਹ ਸੀ ਵੀ ਨੌਕਰੀ ਜਾਂ ਤਾਂ ਛੱਡਣੀ ਪਊ, ਤੇ ਜਾਂ ਮਤਲਬ ਕਿ ਜੇ ਕਰਾਂਗੇ ਤਾਂ ਚਲੋ ਨੇੜੇ ਆ ਜਾਏ, ਤਨਖਾਹ ਸਾਰੀ ਉਹ ਤੇਲ 'ਚ ਵੀ ਚਲੀ ਜਾਊਗੀ ਤਾਂ ਕੋਈ ਗੱਲ ਨਹੀਂ, ਪਰ ਬੱਚਾ ਸਮਝਦਾ ਹੋ ਜਾਊ। ਹੁਣ ਅੱਛਾ ਹੋਇਆ ਕਿ
ਕਿ ਆਰਡਰ ਹੋ ਗਿਆ। ਜੀ। ਉੱਥੇ ਡੀਓ ਤੇ ਜਿਹੜੀ ਪ੍ਰਿੰਸੀਪਲ ਸੀ ਦੋਨਾਂ ਦੀ ਆਪਸ ਦੇ ਵਿੱਚ ਸੰਡ ਗੁੰਡ ਸੀ। ਹੂੰ, ਹੂੰ, ਉੱਥੇ ਇੱਕ ਟੀਚਰ ਹੋਰ ਸੀ, ਹੂੰ, ਹੂੰ, ਉਹਦਾ 100 ਕਿਲੋਮੀਟਰ ਸਟੇਸ਼ਨ ਸੀ, ਇਹਨਾਂ ਦਾ ਲਾ ਲਓ ਕਿ 300 ਕਿਲੋਮੀਟਰ ਦੂਰ ਸੀ। ਉਹ ਹੂੰ, ਕਵੇ ਕਿ ਉਹਨੂੰ ਰਿਲੀਵ ਕਰਨਾ, ਉਹਨੂੰ ਰਿਲੀਵ ਕਰ ਦਿਓ, ਉਹਨੂੰ ਰਿਲੀਵ ਨਾ ਕਰੀ ਜਿਹੜੀ 300 ਕਿਲੋਮੀਟਰ ਵਾਲੀ। ਹੂੰ। ਕਹਿੰਦੇ ਜੀ ਸਾਡੇ ਤਾਂ ਟੀਚਰ ਹੀ ਨਹੀਂ ਬਚਣਾ, ਅੱਛਾ, ਤੁਸੀਂ ਓਹ! ਹਿਸਾਬ ਲਾ ਲਓ। ਹੂੰ, ਤਾਂ ਤੁਸੀਂ ਹਿਸਾਬ ਲਾ ਲਓ ਕਿ ਕਹਿ ਲਓ ਕਿ ਫਿਰ ਸਿਖਰ ਤੱਕ ਪਹੁੰਚ ਕੀਤੀ, ਉਹ ਪਰਵਾਹ ਹੀ ਨਾ ਕਰਨ। ਹੂੰ, ਸਿਖਰ ਦਾ ਮਤਲਬ ਤੁਸੀਂ ਸਮਝਦੇ ਹੋ। ਹੂੰ, 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 ਤੇ ਸਿਖਰ ਤੱਕ ਆਪਾਂ ਚਲੇ ਜਾਂਦੇ ਹਾਂ, ਬੇਸ਼ੱਕ ਕ੍ਰਿਟਿਕ ਆ। ਤਾਂ ਹੂੰ, ਫਿਰ ਉਹਨਾਂ ਨੇ ਕਿਹਾ 12 ਵਜੇ ਆ ਤੇ 12:02 ਤੱਕ ਰਿਲੀਵਿੰਗ ਨਾ ਹੋਈ ਤੇ ਫਿਰ ਐਸੀ ਤੈਸੀ ਹੋ ਜਾਏ। ਹੂੰ, ਸਹੀ ਹੈ। ਮਤਲਬ ਕਿ ਆਹ ਹਾਲਤ ਹੈ। ਆਹੀ ਹੂੰ, ਕੁਝ ਇੱਥੇ ਸੀ। ਉਹ ਫਿਰ ਹਾਈ ਕੋਰਟ ਚਲੇ ਗਏ। ਜੀ। ਇੱਕ ਪਟੀਸ਼ਨ ਹੋਰ ਸੀ ਲੁਧਿਆਣੇ ਨਾਲ ਸੰਬੰਧਿਤ। ਹੂੰ, ਹੂੰ, ਉੱਥੇ ਵੀ ਪ੍ਰਾਇਮਰੀ ਸਕੂਲ ਅਧਿਆਪਕ ਦੀ ਸੀ ਉਹ ਪਟੀਸ਼ਨ, ਜਿਸ ਨੂੰ ਸਿਰਫ ਇੱਕ ਅਧਿਆਪਕ ਵਾਲੇ ਸਕੂਲ 'ਚ ਡੈਪੂਟੇਸ਼ਨ ਉੱਤੇ ਭੇਜ ਦਿੱਤਾ ਗਿਆ ਹੂੰ, ਕਿ ਤੂੰ ਜਾ। ਜੀ। ਜਦ ਕਿ ਉਹਦੀ ਮਤਲਬ ਕਿ ਨਾ ਉਹਨੇ ਅਪਲਾਈ ਕੀਤਾ, ਨਾ ਲੈਣਾ ਨਾ ਦੇਣਾ। ਹੂੰ, ਹੂੰ, ਆਪਦੇ ਸਟੇਸ਼ਨ ਤੋਂ ਪੱਟ ਕੇ ਤੁਸੀਂ ਐਵੇਂ ਕਹਿ ਦੋ ਕਿ ਜਾ, ਉੱਥੇ ਤਾਂ ਕੋਈ ਹੈ ਨਹੀਂਗਾ, ਤੈਨੂੰ ਜਾਣਾ ਹੂੰ, ਪਊ ਡੈਪੂਟੇਸ਼ਨ। ਤਾਂ ਹੂੰ, ਬਦਲੀ ਨੀਤੀ ਕੀ ਹੋਗੀ ਕਿ ਜੇ ਸਹੀ ਹੈ। ਮੰਨ ਲਓ ਕਿਸੇ ਨੂੰ ਐਮਰਜੈਂਸੀ ਫਿਰ ਤੁਸੀਂ ਕਹਿੰਦੇ ਕੋਈ ਪੋਰਟਲ ਖੁੱਲੂਗਾ ਤਦ ਭੇਜਾਂਗੇ ਤੈਨੂੰ। ਹੂੰ, ਪਰ ਜਦੋਂ ਤੁਹਾਨੂੰ ਜ਼ਰੂਰਤ ਹੈ ਕਿ ਸਕੂਲ ਦੇ ਵਿੱਚ ਤਾਂ ਯਾਰ ਇੱਕ ਵੀ ਟੀਚਰ ਨਹੀਂ ਹੈਗਾ, ਲਓ ਹੂੰ, ਡੈਪੂਟੇਸ਼ਨ ਤੇ ਤੈਨੂੰ ਜਾਣਾ। ਮਤਲਬ ਜੀ, ਕਿ ਇਸ ਤਰ੍ਹਾਂ ਜਦੋਂ ਇਹ ਪਟੀਸ਼ਨ ਗਈ ਤੇ ਫਿਰ ਉੱਥੇ ਜਾ ਕੇ ਪੋਲ ਪੱਟੀ ਖੁੱਲਦੀ ਗਈ ਸੀ। ਜੀ, ਸਹੀ। ਤੇ ਹਰਿਆਣਾ ਪੁਲਿਸ ਦਾ ਜਿਹੜਾ ਅਫਸਰ ਸੀਗਾ ਜੀ ਮਿੰਟੂ ਜੀ, ਉਹਦਾ ਪੂਰਨ ਸਿੰਘ, ਉਹਦਾ ਪੋਸਟਮਾਰਟਮ ਹੋ ਗਿਆ ਜੀ। ਨਹੀਂ ਨਹੀਂ, ਪੂਰਨ ਕੁਮਾਰ। ਪੂਰਨ ਕੁਮਾਰ, ਸੌਰੀ। ਜੀ। ਹਾਂ ਹਾਂਜੀ। ਹੂੰ, ਹੂੰ, ਦੇਖੋ ਗੱਲ ਇਹ ਹੈ ਕਿ ਜੇ ਆਪਾਂ ਵੇਖੀਏ ਤਾਂ ਉਸ ਆਈਪੀਐਸ ਦਾ ਅੱਜ ਪੋਸਟਮਾਰਟਮ ਹੋ ਗਿਆ। ਪਰ ਮਸਲਾ ਇਹ ਹੈ ਕਿ ਪ੍ਰਵੀਨ ਜੀ, ਦੂਜੇ ਹੂੰ, ਹੂੰ, ਪਾਸੇ ਜੇ ਤੁਸੀਂ ਦੇਖੋਗੇ ਹੂੰ, ਹੂੰ, ਤਾਂ ਜਿਹੜਾ ਇੱਕ ਹੋਰ ਸੁਸਾਈਡ ਹੋ ਗਿਆ ਨਾ, ਉਸ ਮਾਮਲੇ ਦੇ ਵਿੱਚ ਹੁਣ ਕਹਾਣੀ ਜਿਹੜੀ ਆ ਥੋੜੀ ਫਸਦੀ ਨਜ਼ਰ ਆ। ਹੂੰ, ਠੀਕ ਹੈ ਨਾ ਜੀ। ਕਿਉਂਕਿ ਹੁਣ ਹਰਿਆਣੇ ਦੀ ਜਿਹੜੀ ਇਹ ਕਹਾਣੀ ਹੈ ਉਹ ਹੂੰ, ਇਵੇਂ ਉਲਝ ਗਈ ਆ ਕਿ ਆਈਪੀਐਸ ਪੂਰਨ ਦੀ ਆਈਐਸ ਪਤਨੀ ਤੇ ਐਫਆਈਆਰ ਦਰਜ ਹੋ ਗਈ ਆ। ਬ੍ਰੇਕਿੰਗ ਦੇ ਰਿਹਾ ਤੁਹਾਨੂੰ ਮੈਂ। ਠੀਕ ਹੈ ਜੀ। ਹਾਂਜੀ, ਹੂੰ, ਅਮਨੀਤ ਦੇ ਭਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦਾ ਵੀ ਨਾਮ ਹੈ। ਬ੍ਰੇਕਿੰਗ ਹੂੰ, ਹੈ ਇਹ ਇਸ ਵੇਲੇ ਦੀ। ਅੱਛਾ। ਕਿਉਂਕਿ ਏਐਸਆਈ ਨੇ ਨਾਮ ਲਿਆ, ਯਾਨੀ ਤੁਸੀਂ ਵੇਖੋ ਕਿ ਕਹਾਣੀ ਬਰਾਬਰ ਹੋ ਗਈ ਨਾ। ਬਰਾਬਰ ਐਫਆਈਆਰ ਹੋ ਗਈ। ਬਰਾਬਰ ਐਫਆਈਆਰ ਹੋ ਗਈ। ਸੋ ਹੂੰ, ਇਹ ਇਸ ਕਰਕੇ ਕੱਲ ਹੀ ਪਤਾ ਲੱਗ ਗਿਆ ਸੀਗਾ ਕਿ ਕਹਾਣੀ ਉਲਝੇ ਗਈ। ਤਾਂ ਤੁਸੀਂ ਜੀ, ਇਹ ਦੇਖੋ ਕਿ ਸਿਲਸਿਲੇਵਾਰ ਤਰੀਕੇ ਨਾਲ ਪਹਿਲਾਂ ਪੂਰਨ ਦੀ ਖੁਦਕੁਸ਼ੀ ਤੇ ਹੂੰ, ਉਸ ਤੋਂ ਬਾਅਦ ਉਹਦੇ ਤੇ ਦੋਸ਼ ਲਾ ਕੇ ਕਿ ਏਐਸਆਈ ਦੀ ਖੁਦਕੁਸ਼ੀ। ਹੂੰ, ਅੱਜ ਬੀਬੀ ਐਫ ਅਵਨੀਤ ਮੰਨੀ, ਪੋਸਟਮਾਰਟਮ ਹੋਇਆ, ਹੂੰ, ਨਾਲ ਦੀ ਨਾਲ ਐਫਆਈਆਰ ਉਹਦੇ ਤੇ ਵੀ ਹੋ ਗਈ। ਤਾਂ ਇਹ ਮਾਮਲਾ ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ ਕਿ ਇਹ ਬਹੁਤ ਅੱਗੇ ਤੱਕ ਜਾ ਸਕਦਾ ਹੈ। ਇਹਦੇ ਹੂੰ, ਚ ਜ਼ਾਤੀਵਾਦ ਵੀ ਆ, ਸਿਸਟਮ ਦੀ ਇੱਕ ਅੰਦਰੂਨੀ ਲੜਾਈ ਵੀ ਆ, ਲੜਾਈ ਵੀ ਹੈ, ਬਿਲਕੁਲ। ਰਾਜਨੀਤਿਕ ਐਂਗਲ ਤੇ ਹੈ ਹੀ ਹੈ। ਸਹੀ ਹੈ, ਸਹੀ, ਬਿਲਕੁਲ। ਜੀ, ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਡੀਐਸਏ ਦੇ ਨਾਲ। ਸਤਿ ਸ਼੍ਰੀ ਅਕਾਲ।